ਤੋਂ ਅਗਲੀ ਖਬਰ ਗ੍ਰੀਨ ਕਾਰਡ ਹੋਲਡਰਸ ਦੇ ਨਾਲ ਆ। ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਆ ਰਾਜਕਨਵੀਰ ਸਿੰਘ ਜੀ, ਵੀ ਜੇ ਤੁਸੀਂ ਪਤਾ ਹੀ ਆ ਵੀ ਅਮਰੀਕਾ ਦੇ ਪਰਮਾਨੈਂਟ ਰੈਜ਼ੀਡੈਂਟ ਬਣ ਗਏ ਆ, 4 5 7 10 ਸਾਲ ਤੋਂ ਰਹਿੰਦੇ, ਤੁਹਾਨੂੰ ਸਿਟੀਜ਼ਨ ਬਣਨਾ ਚਾਹੀਦਾ। ਬਹੁਤ ਸਾਰੇ ਲੋਕ ਜਿਹੜੇ ਸਿਟੀਜ਼ਨ ਨਹੀਂ ਬਣਦੇ ਹੈਗੇ। ਹੁਣ ਇਹ ਖਬਰ ਆ ਰਹੀ ਆ ਵੀ ਇੱਕ 64 ਸਾਲਾਂ ਦੀ ਫਿਲਪੀਨੋ ਮੂਲ ਦੀ ਬੀਬੀ, ਜਿਹਦੇ ਕੋਲ 50 ਸਾਲਾਂ ਤੋਂ ਗ੍ਰੀਨ ਕਾਰਡ ਸੀਗਾ, 50 ਈਅਰ ਤੋਂ ਗ੍ਰੀਨ ਕਾਰਡ ਸੀ, ਉਸ ਨੂੰ ਅਰੈਸਟ ਕੀਤਾ ਗਿਆ ਸਿਆਟਲ 에ਅਰਪੋਰਟ ਦੇ ਉੱਤੇ। ਤੇ ਅਰੈਸਟ ਕਰਕੇ ਉਹਨੂੰ ਫਰਵਰੀ 28 ਨੂੰ ਅਰੈਸਟ ਕੀਤਾ, ਜਦੋਂ ਉਹ ਵਾਪਸ ਫਿਲੀਪੀਨਸ ਤੋਂ ਆਈ। ਤੇ ਹੁਣ ਉਹਦੀ ਜਿਹੜੀ ਡੇਟ ਆ ਉਹ ਜੁਲਾਈ 'ਚ ਜਾ ਕੇ ਰੱਖੀ ਆ, ਉਹ ਜੇਲ੍ਹ ਦੇ ਵਿੱਚ ਹੀ ਰਹੂਗੀ। ਸੋ ਉਹਦੀ ਜਿਹੜੀ ਡਿਟੇਲਡ ਇਨਫੋਰਮੇਸ਼ਨ ਆਣੀ ਸ਼ੁਰੂ ਹੋਈ ਆ। ਕਹਿੰਦੇ ਵੀ ਇੱਕ ਹਸਪੀਟਲ ਦੇ ਵਿੱਚ ਲੈਬ ਦੇ ਵਿੱਚ ਉਹ ਕੰਮ ਕਰਦੀ ਹੈਗੀ ਆ। 64 ਸਾਲਾਂ ਦੀ ਇਹ ਬੀਬੀ, ਕਿਤੇ ਇੱਕ ਜਗ੍ਹਾ ਦੇ ਉੱਤੇ ਉਹਦੇ ਤੇ ਚਾਰजेस ਲੱਗੇ ਸੀ ਫਾਈਨੈਂਸ਼ੀਅਲ ਐਮਬੈਜ਼ਲਮੈਂਟ ਦੇ, ਜਿਹਦੇ ਕਰਕੇ ਉਹਨੂੰ $6400 ਦਾ ਜਿਹੜਾ ਫਾਈਨ ਹੋਇਆ ਸੀ। 30 ਦਿਨਾਂ ਲਈ ਹਾਫ ਵੇ ਹਾਊਸ ਦੀ ਉਹਨੂੰ ਸਜ਼ਾ ਦਿੱਤੀ ਗਈ ਸੀ, ਕੋਈ ਜੇਲ੍ਹ ਟਰਮ ਨਹੀਂ ਹੋਇਆ ਸੀਗਾ। ਸੋ ਉਸ ਨੂੰ ਟ੍ਰਿਗਰ ਕਰਕੇ ਜਦੋਂ ਉਹ ਵਾਪਸ ਆ ਰਹੀ ਸੀ ਫਿਲੀਪਾਈਨਸ ਤੋਂ ਵਿਜ਼ਿਟ ਕਰਕੇ, ਤੇ ਉਸ ਨੂੰ 에ਅਰਪੋਰਟ ਦੇ ਉੱਤੇ ਅਰੈਸਟ ਕਰ ਲਿਆ ਗਿਆ ਹੈਗਾ ਜੀ। ਸੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਉਧਰ ਯੂਐਸ ਦੇ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਆ, ਟਰੈਵਲ ਐਡਵਾਈਜ਼ਰੀਜ਼ ਇਸ਼ੂਜ਼ ਜਿਹੜੇ ਵਾਰਨਿੰਗਸ ਆ ਉਹ ਇਸ਼ੂ ਕਰ ਰਹੇ ਆ। ਤੁਸੀਂ H1B ਤੇ ਆ, ਤੁਸੀਂ F1 ਤੇ ਆ, ਤੁਸੀਂ ਕਿਸੇ ਵੀ ਹੋਰ ਵੀਜ਼ੇ ਤੇ ਆ, ਇੱਥੋਂ ਤੱਕ ਕਿ ਗ੍ਰੀਨ ਕਾਰਡ ਹੋਲਡਰਸ ਨੂੰ ਵੀ ਉਹ ਕਹਿ ਰਹੇ ਆ ਵੀ ਭਾਈ ਜੇ ਨਹੀਂ ਲੋੜ ਤੇ ਨਾ ਜਾਓ। ਇਹ ਇਸ ਟਾਈਮ ਮੌਕਾ ਨਹੀਂ ਹੈਗਾ ਵੀ ਤੁਸੀਂ ਇਦਾਂ ਦਾ ਕੋਈ ਪੰਗਾ ਜਿਹੜਾ ਉਹ ਲੈ ਕੇ ਦੇਖੋ। ਜਿਹੜੇ ਉੱਥੇ ਬੈਠੇ ਅਧਿਕਾਰੀ ਆ, ਦੇਖੋ ਸਾਰਿਆਂ ਦੇ ਨਾਲ ਨਹੀਂ ਇਦਾਂ ਹੁੰਦਾ। ਇਹ ਤੁਹਾਨੂੰ ਜਿਹੜਾ ਉਹ ਦੱਸਦੇ ਜਾਈਏ ਵੀ ਇਹ ਐਵੇਂ ਜੇ ਕਹੀਏ ਵੀ ਨਹੀਂ ਵੀ ਹੁਣ ਸਾਰਿਆਂ ਦੀ ਗਿੱਚੀ ਜਿਹੜੀ ਮਰੋੜੀ ਜਾਂਦੇ, ਨਹੀਂ। ਅਫਸਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਡਿਪੈਂਡ ਕਰ ਰਿਹਾ ਵੀ ਜਿਹੜਾ CBP ਦਾ ਉੱਥੇ ਬੈਠਾ ਆ ਅਧਿਕਾਰੀ ਇਮੀਗ੍ਰੇਸ਼ਨ ਵਾਲਾ। ਇੱਕ ਜਿਹੜੀ ਚੀਜ਼ ਉਹਨਾਂ ਨੇ ਜ਼ਰੂਰ ਦੱਸੀ ਹੈ, ਜਿਹੜੇ ਹੁਣੇ ਰੀਸੈਂਟਲੀ ਵਾਪਸ ਜਿਹੜੇ ਆਏ ਆ, ਉਹ ਕਹਿੰਦੇ ਵੀ ਖਾਲੀ ਪਏ ਨੇ ਕਾਊਂਟਰ, ਲੋਕ ਆ ਨਹੀਂ ਰਹੇ। ਇਹ ਰਿਐਲਿਟੀ ਆ ਵੀ ਇਹ ਜਿਹੜੀ ਇਮੀਗ੍ਰੇਸ਼ਨ ਦੇ ਇਸ ਮਾਹੌਲ ਦੇ ਵਿੱਚ ਵੀ ਰਿਐਲਿਟੀ ਆ ਵੀ ਲੋਕ ਬਹੁਤ ਘੱਟ ਟਰੈਵਲ ਕਰ ਰਹੇ ਆ। ਇੱਥੋਂ ਤੱਕ ਕਿ ਉਹ ਲੋਕ ਜਿਹੜੇ ਹਰਜੋਤ ਸਿੰਘ ਜੀ ਵਿਦਿਨ ਸਟੇਟਸ ਵੀ ਫਲਾਈ ਕਰਨਾ ਗੁਰੇਜ਼ ਕਰ ਰਹੇ ਆ, ਜਿਨ੍ਹਾਂ ਨੂੰ ਇਹ ਲੱਗਦਾ ਵੀ ਭਾਈ ਉੱਥੇ ਬੈਠੇ TSA ਵਾਲੇ ਹੀ ਸਾਨੂੰ ਚੱਕ ਕੇ ਆਈ ਸਾਰਿਆਂ ਨੂੰ ਨਾ ਫੜਾ ਦੇਣ, ਜਿਹੜੇ ਕੋਈ ਪੇਪਰ ਵਰਕ ਜਿਨ੍ਹਾਂ ਦਾ ਅਜੇ ਪੂਰੀ ਤਰ੍ਹਾਂ ਨਹੀਂ ਆ, ਜੇ ਕੋਈ ਗ੍ਰੀਨ ਕਾਰਡ ਵਾਲਾ ਨਹੀਂ ਆ। ਅੱਗੇ ਦੇਖੋ ਆਪਾਂ DMV ਦੇ ਲਾਇਸੈਂਸ ਦੇ ਉੱਤੇ ਟਰੈਵਲ ਕਰ ਲੈਂਦੇ ਸੀਗੇ ਵੀ ਉਹ ਸਾਰਾ ਕੁਝ ਜਿਹੜਾ ਹੈਗਾ ਰੀਅਲ ID ਆਉਣ ਦੇ ਨਾਲ ਚਲੋ ਉਹ ਚੀਜ਼ਾਂ ਦਾ ਫਰਕ ਪੈ ਗਿਆ। ਰੀਅਲ ID ਜਿਹੜੀ ਆ ਉਹਦੇ ਵਿੱਚ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਐਡ ਕਰਨ ਲੱਗ ਗਏ ਆ, ਉਹ ਜਾਂ ਫਿਰ ਹੁਣ ਉਹਨਾਂ ਨੇ ਟਰੈਵਲਿੰਗ ਦੇ ਉੱਤੇ ਕਹਿੰਦੇ ਵੀ ਤੁਸੀਂ ਇਸ ਚੀਜ਼ ਨੂੰ ਨਾ ਕਰੋ। ਇੱਕ ਮੇਨ ਸਟੇਟ ਦਾ ਸੀਗਾ ਰਿਜ਼ੋਰਟ, ਜਿੱਥੇ ਕੈਨੇਡੀਅਨਸ ਸਮਰ ਦੇ ਵਿੱਚ ਬਹੁਤ ਜ਼ਿਆਦਾ ਲੋਕ ਘੁੰਮਣ ਲਈ ਆਉਂਦੇ ਸੀ। 70% ਕੈਨੇਡੀਅਨਸ ਨੇ ਇਸ ਟਾਈਮ ਕੈਂਸਲ ਕਰ ਦਿੱਤਾ ਅਮਰੀਕਾ ਦੇ ਵਿੱਚ ਆਉਣਾ। ਕਾਰਨ ਉਹਦੇ ਵਿੱਚ ਕੀ ਆ? ਟਰੰਪ ਹੁਣੀ ਕਹਿੰਦੇ ਵੀ ਅਸੀਂ ਕੈਨੇਡਾ ਤੇ ਕਰਨਾ ਕਬਜ਼ਾ, ਅਸੀਂ ਉਹਨੂੰ ਬਣਾਉਣੀ ਹੈ 51ਵਾਂ ਸੂਬਾ, ਤੇ ਉਹਨਾਂ ਦਾ ਵੀ ਰਾਸ਼ਟਰਵਾਦ ਜਾਗਿਆ। ਕਹਿੰਦੇ ਵੀ ਹੁਣ ਅਸੀਂ ਵੀ ਜਿਹੜਾ ਇੱਧਰ ਅਮਰੀਕਾ ਨੂੰ ਨਹੀਂ ਜਾਣਾ। ਸੋ ਟਰੈਵਲ ਦੇ ਉੱਤੇ ਵੱਡਾ ਜਿਹੜਾ ਉਹ ਅਸਰ ਪਿਆ ਆ। ਸੋ ਬਾਕੀ ਇਹ ਆ ਵੀ ਜਦੋਂ ਵੀ ਤੁਹਾਡੇ ਕੋਲ ਇੱਧਰ ਕੋਈ ਆ ਰਿਹਾ ਆ, ਉਹ ਜਿਹੜਾ ਧਿਆਨ ਦੇ ਨਾਲ, ਖਾਸ ਕਰਕੇ ਭਾਈ ਉਹ ਲੋਕ ਜਿਹੜੇ ਅਸਾਈਲਮ ਦੇ ਆਧਾਰ ਦੇ ਉੱਤੇ ਇੱਥੇ ਪੱਕੇ ਹੋਏ ਆ, ਜੇ ਉਹਨਾਂ ਦੇ ਕੋਲ ਗ੍ਰੀਨ ਕਾਰਡ ਵੀ ਹੈਗਾ ਆ, ਤੁਸੀਂ ਸਿੱਧਾ ਡਾਇਰੈਕਟ ਫਲਾਈਟ ਕਰਕੇ ਲੈ ਕੇ ਆ ਰਹੇ ਆ, ਤਾਂ ਭਾਈ ਉਹਨਾਂ ਨੂੰ ਕੋਈ ਸ਼ੱਕ ਸੁਦਾ ਰਹਿ ਨਹੀਂ ਜਾਣੀ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੁਣ ਸਾਡੇ ਮੁਲਕ ਦੇ ਵਿੱਚ ਉੱਥੇ ਕੀ ਹਾਲਾਤ ਆ ਤੇ ਇੱਥੇ ਕੀ ਹਾਲਾਤ ਆ। ਅੱਗੋਂ ਕੋਈ ਅਫਸਰ ਕੱਬਾ ਹੋਇਆ, ਉਹਨਾਂ ਨੇ ਕਹਿਣਾ ਅੱਛਾ ਵੀ ਭਾਈ ਉੱਥੇ ਹਾਲਾਤ ਹੁਣ ਠੀਕ ਆ ਤੇ ਫਿਰ ਇੱਥੇ ਕੀ ਕਰਦੇ ਆ, ਜਾਓ ਫਿਰ ਵਾਪਸ। ਕਹਿਣ ਨੂੰ ਕੀ ਅਗਲੇ ਨੇ ਕਹਿ ਹੀ ਦੇਣਾ। ਸੋ ਜਿੱਦਾਂ ਦੇ ਹਾਲਾਤ ਬਣੇ ਪਏ ਆ, ਕੁਛ ਵੀ ਜਿਹੜਾ ਉਹ ਤੁਹਾਨੂੰ ਕਹਿ ਸਕਦੇ ਆ, ਕਰ ਸਕਦੇ ਆ। ਕਈਆਂ ਦੇ ਨਾਲ ਧੱਕਾ ਹੋ ਰਿਹਾ ਆ, ਕਈ ਜਿਹੜੇ ਉਹ ਠੀਕ ਠਾਕ ਨਿਕਲ ਵੀ ਆਉਣਗੇ, ਪਰ ਇਹ ਆ ਵੀ ਬਚ ਕੇ ਚੱਲ ਬੀਬਾ। ਇਹ ਇਸ ਟਾਈਮ ਜ਼ਮਾਨਾ ਜਿਹੜਾ ਇਸ ਟਾਈਮ ਚੱਲ ਰਿਹਾ ਆ ਇਮੀਗ੍ਰੇਸ਼ਨ ਦਾ, ਉਹ ਜਿਹੜਾ ਕੱਬਾ ਹੀ ਜਿਹੜਾ ਸੁਭਾਅ ਆ ਉਹ ਚੱਕੀ ਫਿਰਦੇ ਨੇ। ਬਾਕੀ ਜਿਹੜੇ ਜੇਲ੍ਹਾਂ 'ਚ ਰੱਖੇ ਜਾ ਰਹੇ ਆ, ਉਹਨਾਂ ਦੀਆਂ ਕੰਡੀਸ਼ਨਸ ਬਹੁਤ ਬੈਡ ਆ। ਕਹਿੰਦੇ ਪਈ ਇੰਨੇ ਜ਼ਿਆਦਾ ਜਿੱਦਾਂ ਕੁੱਕੜਾਂ ਵਾਂਗ ਧੁੰਨੇ ਜਾ ਰਹੇ ਆ। ਆਲਰੇਡੀ 41,000 ਦੇ ਕਰੀਬ ਜੇਲ੍ਹਾਂ ਹੈਗੀਆਂ ਆ ਜੋ ਕਰੈਕਸ਼ਨ ਫੈਸਿਲਿਟੀਜ਼, ਜਿਹੜੀਆਂ ਫੈਸਿਲਿਟੀਜ਼ ਇਮੀਗ੍ਰੇਸ਼ਨ ਦੀਆਂ ਜਿੱਥੇ ਰੱਖੇ ਗਏ ਆ। ਹੁਣ 46,000 ਤੋਂ ਵੱਧ ਲੋਕ ਅਰੈਸਟ ਹੋ ਚੁੱਕੇ ਆ। ਤੇ ਬਹੁਤ ਸਾਰੇ ਆਈਸ ਵੱਲੋਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ। ਦੈਨ ਦੇ ਡਿਸਅਪੀਅਰ। ਇਹ ਵਾਸ਼ਿੰਗਟਨ ਪੋਸਟ ਦਾ ਇਹ ਵੀ ਆਰਟੀਕਲ ਆ। ਦੇ ਵਰ ਅਰੈਸਟਡ ਡੂਰਿੰਗ ਰੂਟੀਨ ਆਈਸ ਚੈੱਕ-ਇਨਸ, ਦੈਨ ਦੇ ਡਿਸਅਪੀਅਰਡ। ਸੋ ਜੋ ਬੀਬੀਆਂ ਹੈਗੀਆਂ ਆ ਕੁਛ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਆ, ਕਹਿੰਦੇ ਪਈ ਉਹ ਜੋ ਆਈਸ ਦੀਆਂ ਫੈਸਿਲਿਟੀਜ਼ ਆ
ਉਹ ਇੱਕ ਤਰ੍ਹਾਂ ਦੇ ਨਾਲ ਹੈਲ ਹੈਗੀਆਂ। ਇਮੀਗ੍ਰੈਂਟ ਵੂਮਨ ਡਿਸਕ੍ਰਾਈਬ ਆਈਸ ਫੈਸਿਲਿਟੀਜ਼ ਆਰ ਲਾਈਕ ਹੈਲ। ਕਹਿੰਦੇ ਪਈ ਉੱਥੇ ਬਹੁਤ ਜ਼ਿਆਦਾ, ਜਿੱਦਾਂ ਇੱਕ ਰੂਮ 'ਚ 27 ਜਾਣੇ 40 ਜਾਣੇ ਹੋਲਡਿੰਗ ਸੈੱਲ ਦੇ ਵਿੱਚ ਰੱਖੇ ਜਾ ਰਹੇ ਆ। ਫੂਡ ਬਹੁਤ ਬੈਡ ਹੁੰਦਾ ਆ। ਬਾਥਰੂਮ ਯੂਜ਼ ਕਰਨ ਦੇ ਲਈ ਇੱਕ ਆ 40 ਜਾਣਿਆਂ ਨੂੰ। ਕਿਸੇ ਤਰ੍ਹਾਂ ਦਾ ਜਦੋਂ ਸੌਣਾ ਆ, ਐਲੂਮੀਨੀਅਮ ਦੇ ਫੋਇਲ ਦਿੱਤੇ ਜਾਂਦੇ ਹੈਗੇ ਆ। ਕਦੋਂ ਕਿਹੜੀ ਡੇਟ ਪੈਣੀ ਆ ਉਹਦਾ ਕੋਈ ਪਤਾ ਨਹੀਂ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਫਿਲਪੀਨੋ ਮੂਲ ਦੀ ਜਿਹੜੀ ਬੀਬੀ ਸੀ, ਜਿਹਦਾ 50 ਸਾਲਾਂ ਤੋਂ ਗ੍ਰੀਨ ਕਾਰਡ ਸੀਗਾ, ਉਹ ਫਰਵਰੀ ਦੇ ਵਿੱਚ ਅਰੈਸਟ ਕੀਤੀ ਆ। ਜੁਲਾਈ 'ਚ ਜਾ ਕੇ ਹੁਣ ਉਹਦੀ ਡੇਟ ਆਣੀ ਹੈਗੀ ਆ। ਸੋ 17 ਦੇ ਕਰੀਬ ਡਿਟੈਂਸ਼ਨ ਸੈਂਟਰਸ ਹੈਗੇ ਆ ਅਮਰੀਕਾ ਦੇ ਵਿੱਚ, ਤੇ ਸਾਰੇ ਇਸ ਟਾਈਮ ਫੁੱਲ ਹੈਗੇ ਆ। 46,269 ਲੋਕ ਮਿਡ ਮਾਰਚ ਤਾਈਂ ਕਸਟਡੀ ਦੇ ਵਿੱਚ ਆ ਆਈਸ ਦੇ ਕੋਲ, ਜਦ ਕਿ ਜਿਹੜੀ ਬੈੱਡ ਦੀ ਕਪੈਸਿਟੀ ਆ ਉਹ 41,500 ਦੇ ਕਰੀਬ ਹੈਗੀ ਆ। ਇੱਕ ਮਿਚ ਗੋਂਜ਼ਾਲਸ ਇਮੀਗ੍ਰੇਸ਼ਨ ਅਟਾਰਨੀ ਆ, ਉਹਨਾਂ ਨੇ ਇੱਕ ਯੂਕਰੇਨੀਅਨ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਸੀ, ਜੋ ਕਿ ਕਸਟਡੀ ਦੇ ਵਿੱਚ ਉਹਦੀ ਜਿਹੜੀ ਡੈਥ ਹੋ ਗਈ ਸੀ। ਉਹ ਕਹਿੰਦੇ ਪਈ ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਇਹਨਾਂ ਫੈਸਿਲਿਟੀਜ਼ ਦੀ ਬੈਡ ਹੈਗੀ ਆ। ਲੋਕ ਬਹੁਤ ਜ਼ਿਆਦਾ ਤੰਗ ਹੈਗੇ ਆ। ਤੇ ਬਹੁਤੇ ਤਾਂ ਫਿਰ ਜਦੋਂ ਇੰਨੇ ਤੰਗ ਹੋਣ, ਫਿਰ ਉਹਨਾਂ ਨੇ ਇਹ ਸੋਚਣਾ ਹੈ ਵੀ ਸਾਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਜਾਵੇ। ਜੀ,